ਹੁਣ ਜਿਹੜੇ ਇੰਡੀਅਨਸ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਡੋਂਕੀ ਰਾਊਟ ਦੇ ਰਾਹੀਂ ਅਮਰੀਕਾ ਨੂੰ ਪਹੁੰਚ ਰਹੇ ਆ। ਉਹਦੇ ਵਿੱਚ ਬਹੁਤ ਸਾਰੀਆਂ ਉਹਨੀ ਪਿਕਚਰਸ ਵੀ ਦਿਖਾਈਆਂ ਕਿਸ ਤਰ੍ਹਾਂ ਜਿਹੜੇ ਆਪਣੇ ਸਰਦਾਰ ਮੁੰਡੇ ਆ ਉਹ ਬਾਰਡਰ ਕ੍ਰਾਸ ਕਰ ਰਹੇ ਆ। ਸੋ ਇੱਕ ਵਾਸ਼ਿੰਗਟਨ ਪੋਸਟ ਦਾ ਪੱਤਰਕਾਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਲੰਧਰ ਜਾਂਦਾ ਆ, ਉੱਥੋਂ ਉਸਨੇ ਇਸ ਸਾਰੀ ਰਿਪੋਰਟ ਛਾਪੀ ਆ। ਕਹਿੰਦਾ ਵੀ ਜਲੰਧਰ ਦੇ ਵਿੱਚ ਵੱਡੇ ਵੱਡੇ ਜਿਹੜੇ ਆ ਬਿਲ ਬੋਰਡ ਲੱਗੇ ਹੋਏ ਹੈਗੇ ਆ, ਨਾਰਦਰਨ ਇੰਡੀਅਨ ਸਿਟੀ ਆ, ਜਿਹਦੇ ਵਿੱਚ ਲਿਖਿਆ ਵੀ ਚਲੋ ਅਮਰੀਕਾ ਚਲੀਏ, ਲੈਟਸ ਗੋ ਟੂ ਅਮਰੀਕਾ। ਇੱਕ ਇਮੀਗ੍ਰੇਸ਼ਨ ਏਜੰਟ ਦੇ ਆਫਿਸ ਦੇ ਬਾਹਰ ਵੀ ਇਹ ਸਾਰਾ ਕੁਝ ਲਿਖਿਆ ਹੋਇਆ ਸੀ, ਬਾਹਰ ਜਾਣ ਲਈ ਇੱਥੋਂ ਤੁਸੀਂ ਜੋ ਵੀ ਇਨਫੋਰਮੇਸ਼ਨ ਆ ਉਹ ਲੈ ਸਕਦੇ ਹੈਗੇ ਆ। ਕਹਿੰਦੇ ਭਈ ਜਿਹੜੇ ਬਹੁਤ ਸਾਰੇ ਏਜੰਟਸ ਆ ਉਹ ਆਪਣੇ ਕਲਾਇੰਟਸ ਨੂੰ ਇਲੀਗਲ ਰਾਊਟਸ ਦੇ ਰਾਹੀਂ US ਨੂੰ ਭੇਜ ਰਹੇ ਆ। ਇਹ ਇੱਕ ਪੰਜਾਬੀ ਏਜੰਟ ਨੇ ਦੱਸਿਆ ਆ। ਉਸਨੇ ਇਹ ਵੀ ਦੱਸਿਆ ਵੀ ਉਸਨੇ ਖੁਦ 60 ਤੋਂ ਵੱਧ ਜਿਹੜੇ ਕਲਾਇੰਟਸ ਆ ਉਹ ਅਮਰੀਕਾ ਭੇਜੇ ਹੈਗੇ, ਮੈਕਸੀਕੋ ਦੇ ਰਾਹੀਂ ਜਾਂ ਕੈਨੇਡਾ ਦੇ ਰਾਹੀਂ। ਇੰਡੀਅਨਸ ਹੁਣ ਤੀਜਾ ਵੱਡਾ ਲਾਰਜੈਸਟ ਗਰੁੱਪ ਆਫ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਜੋ USA ਦੇ ਵਿੱਚ ਐਂਟਰ ਹੋਏ ਹੈਗੇ ਆ। ਇਹ ਪਿਊ ਰਿਸਰਚ ਸੈਂਟਰ ਆ, ਉਹਨਾਂ ਨੇ 2021 ਦਾ ਜੋ ਐਸਟੀਮੇਟ ਦਿੱਤਾ ਆ ਵੀ 7,25,000 ਇੰਡੀਅਨ ਆਲਰੇਡੀ ਕ੍ਰਾਸ ਕੀਤੇ ਆ। ਉਹਨਾਂ 'ਚ ਮੈਜੋਰਿਟੀ 'ਚ ਜੋ ਆ ਉਹ ਪੰਜਾਬੀ ਹੈਗੇ ਆ। 2011 ਤੋਂ ਬਾਅਦ ਇਹ 70% ਪੰਜਾਬੀ ਮੂਲ ਦੇ ਜਾਂ ਭਾਰਤੀ ਮੂਲ ਦੇ ਲੋਕਾਂ ਦਾ ਇਨਕਰੀਜ਼ ਹੋਇਆ ਆ ਬਾਰਡਰ ਕ੍ਰਾਸ ਕਰਕੇ USA ਵਿੱਚ ਆਉਣ ਦਾ। 2020 ਤਾਂ 2023 ਦੇ ਵਿੱਚ ਤਾਂ ਹੋਰ ਵੀ ਬਹੁਤ ਵੱਡਾ ਨੰਬਰ ਆ। ਜੇ ਆਪਾਂ ਇਹ ਦਸੀਏ ਭਈ 2021 ਸਾਲ ਦਾ ਹੀ ਉਹਨਾਂ ਨੇ ਹਜੇ ਡਾਟਾ ਛਾਪਿਆ ਆ, 22 ਤੇ 23 ਦਾ ਹਜੇ ਆਉਣਾ ਆ, ਉਹਦੇ ਵਿੱਚ ਮੈਕਸੀਕੋ ਦੇ 4,50,000 ਲੋਕਾਂ ਨੇ ਕ੍ਰਾਸ ਕੀਤਾ, ਐਲ ਸਲਵਾਡੋਰ ਦੇ 8 ਲੱਖ ਲੋਕਾਂ ਨੇ, ਇੰਡੀਆ ਦੇ 7,25,000 ਨੇ ਤੇ ਚਾਈਨਾ ਦੇ 3,75,000 ਲੋਕਾਂ ਨੇ ਜੋ ਆ ਬਾਰਡਰ ਕ੍ਰਾਸ ਕੀਤਾ ਹੈਗਾ। ਇਸ ਰਿਪੋਰਟ ਦੇ ਵਿੱਚ ਉਹ ਲਿਖਦੇ ਆ ਵੀ ਮੋਸਟ ਆਫ ਦਾ ਜਿਹੜੇ ਪੰਜਾਬੀਜ਼ ਆਉਂਦੇ ਆ ਉਹ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ, ਤੇ ਕੱਲਾ ਬੰਦਾ 40,000 ਤੋਂ ਲੈ ਕੇ $1,00,000 ਤੱਕ ਏਜੰਟਸ ਨੂੰ ਇਲੀਗਲੀ ਜਿਹੜਾ ਆ ਅਮਰੀਕਾ ਦੇ ਵਿੱਚ ਐਂਟਰ ਹੋਣ ਦੇ ਲਈ ਦਿੰਦਾ ਹੈਗਾ। ਤੇ ਜਿਹੜੇ ਪੇਰੈਂਟਸ ਆ ਉਹ ਬੜੇ ਡੈਸਪਰੇਟ ਆ, ਕਹਿੰਦੇ ਵੀ ਉਹ ਇਦਾਂ ਨਹੀਂ ਹੈ ਵੀ ਬਹੁਤ ਗਰੀਬ ਹੈਗੇ ਆ। ਇਹ ਇੱਕ ਦਵੇਸ਼ ਕਪੂਰ ਕਰਕੇ ਸਾਊਥ ਏਸ਼ੀਅਨ ਸਟੱਡੀਜ਼ ਦੇ ਪ੍ਰੋਫੈਸਰ ਆ ਜੌਨ ਹੌਪਕਿੰਸ ਯੂਨੀਵਰਸਿਟੀ ਦੇ, ਜੋ ਇੰਡੀਅਨ ਡਾਇਸਪੋਰਾ ਦੇ ਉੱਤੇ ਫੋਕਸ ਕਰਦੇ ਆ। ਉਹ ਕਹਿੰਦੇ ਆ ਵੀ ਪੰਜਾਬ 'ਚ ਜੌਬਸ ਨਹੀਂ ਹੈਗੀਆਂ, ਅਟਰੈਕਟਿਵ ਜੌਬਸ ਨਹੀਂ ਹੈਗੀਆਂ, ਤੇ ਜੋ ਐਗਰੀਕਲਚਰ ਸੈਕਟਰ ਆ ਉਹ ਬੜਾ ਸਟਰਗਲਿੰਗ ਆ। ਜੋ ਉਹ ਆਪਾਂ ਦੇਖਿਆ ਹੀ ਆ ਵੀ ਕਿਸਾਨੀ ਵਾਲਾ ਕਿੱਦਾਂ ਦਾ, ਤੇ ਜਿਹੜੇ ਲੋਕ ਆ ਕਹਿੰਦੇ ਵੀ ਆਪਣੀ ਜ਼ਿੰਦਗੀ ਨੂੰ ਟਰਾਂਸਫਾਰਮ ਕਰਨਾ ਚਾਹੁੰਦੇ ਆ। ਕਲਚਰਲ ਮਾਈਗ੍ਰੇਸ਼ਨ ਆ, ਇਹ ਭਾਰਤ ਵਾਲਾ ਪੱਖ ਵੀ ਆ। ਤੁਸੀਂ ਦੇਖਿਆ ਜਿੱਦਾਂ ਮੈਂ ਰਿਪੋਰਟ ਦੇ ਸ਼ੁਰੂਆਤ 'ਚ ਦੱਸਿਆ ਸੀ ਵੀ ਕਿੱਦਾਂ ਹੁਣ ਹਿਊਮਨ ਰਾਈਟਸ ਵਾਲਿਆਂ ਨੇ ਵਾਰਨਿੰਗ ਦਿੱਤੀ ਆ ਵੀ ਤੁਸੀਂ ਤਾਂ ਸ਼ਰੇਆਮ ਗੋਲੀਆਂ ਨਾਲ ਸਾਡੇ ਬੰਦੇ ਮਾਰੀ ਜਾਂਦੇ ਆ। ਉਹੀ ਚੀਜ਼ਾਂ ਅਮਰੀਕਾ ਦੇ ਵਿੱਚ ਆ ਕੇ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਉਹ ਦੱਸਦੇ ਆ ਵੀ ਸਾਡੇ ਨਾਲ ਆਹ ਧੱਕਾ ਹੁੰਦਾ, ਤੇ ਹੁਣ ਸਾਰੀ ਦੁਨੀਆ ਜਿਹੜੀ ਆ ਉਹ ਉਸ ਨੂੰ ਦੇਖ ਰਹੀ ਹੈਗੀ ਆ। ਕਹਿੰਦੇ ਭਈ ਜੋ ਏਜੰਟਸ ਆ ਉਹ ਲੈਟਨ ਅਮਰੀਕਾ ਦੇ ਥਾਈਂ ਜਾਂ ਕੈਨੇਡਾ ਦੇ ਥਾਣੀ ਅਮਰੀਕਾ ਦੇ ਵਿੱਚ ਬੰਦਿਆਂ ਨੂੰ ਭੇਜ ਰਹੇ ਆ। ਇਸ ਨੂੰ ਡੋਂਕੀ ਰਾਊਟ ਕਰਕੇ ਵੀ ਜਾਣਿਆ ਜਾਂਦਾ, ਪੰਜਾਬੀ ਈਡੀਅਮ ਡੰਕੀ ਕਰਕੇ ਉਸਨੇ ਲਿਖਿਆ ਹੈਗਾ। ਕਹਿੰਦੇ ਵੀ ਇਹ ਜਿਹੜਾ ਰਾਊਟ ਆ ਬੜਾ ਖਤਰਨਾਕ ਆ। ਇੱਕ LK ਯਾਦਵ ਸੀਨੀਅਰ ਪੁਲਿਸ ਆਫਿਸਰ ਆ ਪੰਜਾਬ ਦੇ ਵਿੱਚ, ਤੇ ਉਹ ਇਹ ਜੋ ਡੋਂਕੀ ਕੇਸਿਸ ਆ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਕਰਦੇ ਆ। ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸਾਡੇ ਯੂਥ ਆ ਉਹਨਾਂ ਨੂੰ ਮਿਸਗਾਈਡ ਕੀਤਾ ਜਾਂਦਾ, ਡਿਸਟੋਰਟ ਫੈਕਟ ਦਿੱਤੇ ਜਾਂਦੇ ਜਰਨੀ ਦੇ ਥਰੂ। ਇਸ ਰਿਪੋਰਟ ਦੇ ਵਿੱਚ ਗੁਰਸੇਵਕ ਸਿੰਘ ਨਾਮ ਦਾ ਇੱਕ 28 ਸਾਲਾਂ ਦਾ ਨੌਜਵਾਨ ਆ, ਉਸ ਬਾਰੇ ਦੱਸਿਆ ਕਿਸ ਤਰ੍ਹਾਂ ਉਹ 9 ਮਹੀਨਿਆਂ ਦੇ ਵਿੱਚ ਅਮਰੀਕਾ 'ਚ ਪਹੁੰਚਿਆ। ਕਹਿੰਦਾ ਭਈ ਪਹਿਲਾਂ ਉਸਨੂੰ ਦਿੱਲੀ ਦੇ ਇੱਕ ਹੋਟਲ 'ਚ ਰੱਖਿਆ ਮਹੀਨਾ, ਫਿਰ ਦੁਬਈ ਦੇ ਹੋਟਲ 'ਚ ਰੱਖਿਆ, ਫਾਈਨਲੀ ਕਹਿੰਦਾ ਇਸਤਾਨਬੁਲ ਏਅਰਪੋਰਟ ਤੇ ਰੱਖਿਆ। ਕਹਿੰਦਾ ਵੀ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਡੀਅਨਸ ਆ ਹੋਰ ਵੀ ਸੀ ਵੇਟ ਕਰਦੇ। ਕਹਿੰਦਾ ਅਸੀਂ ਇੱਦਾਂ ਆ ਵੀ ਇੱਕ ਤਰ੍ਹਾਂ ਨਾਲ ਜਿੱਦਾਂ ਪੰਛੀ ਇੱਕ ਜਿਹੜਾ ਹੈਗਾ ਕੇਜ ਦੇ ਵਿੱਚ ਬੰਦ ਕੀਤੇ ਹੋਏ ਹੋਣ, ਜਿੱਦਾਂ ਉੱਥੇ ਪਿੰਡ ਦੀ ਇੱਕ ਪੂਰੀ ਏਅਰਪੋਰਟ ਦੇ ਉੱਤੇ ਮੀਟਿੰਗ ਹੋ ਰਹੀ ਹੋਵੇ। ਕਹਿੰਦਾ ਵੀ ਉਹਦੀ ਜਿਹੜੀ ਆ ਪਾਸਪੋਰਟ ਵੀ ਚੋਰੀ ਹੋ ਗਿਆ ਤੇ ਉਸ ਨੂੰ ਅਲਟੀਮੇਟਲੀ ਵਾਪਸ ਇੰਡੀਆ ਜਾਣਾ ਪਿਆ। ਤੇ ਉਹ $30,000 ਉਸਨੇ ਆਪਣੀ ਜ਼ਮੀਨ ਵੇਚੀ ਸੀ, $6,000 ਦਾ ਉਸਨੇ ਕਰਜ਼ਾ ਲਿਆ ਸੀ ਕਿਸੇ ਤੋਂ। ਹੁਣ ਉਹਦਾ ਜਿਹੜਾ ਫਾਦਰ ਆ ਉਹ ਹੁਣ ਏਜੰਟ ਨੂੰ ਕਹਿੰਦਾ ਵੀ ਜਾਂ ਤਾਂ ਦੁਬਾਰਾ ਕੀ ਭੇਜੋ ਜਾਂ ਸਾਡੇ ਜਿਹੜੇ ਆ ਪੈਸੇ ਵਾਪਸ ਕਰੋ।
ਇਸੇ ਤਰ੍ਹਾਂ ਇੱਕ ਹਰਿਆਣੇ ਦਾ ਨੌਜਵਾਨ ਆ, ਉਹਦੇ ਬਾਰੇ ਉਹ ਦੱਸਦੇ ਆ ਵੀ ਕਿਸ ਤਰ੍ਹਾਂ ਉਹਦਾ ਜਦੋਂ ਫਰੈਂਡ ਅਮਰੀਕਾ ਦੇ ਵਿੱਚ ਪਹੁੰਚ ਗਿਆ, ਮੈਕਸੀਕੋ ਬਾਰਡਰ ਜਦੋਂ ਹੀ ਕ੍ਰਾਸ ਕੀਤਾ ਤੇ ਉਹਦੇ ਪਰਿਵਾਰ ਵਾਲਿਆਂ ਨੇ ਉਸੇ ਟਾਈਮ ਆਸ਼ਤਬਾਜ਼ੀ ਚਲਾਣੀ ਸ਼ੁਰੂ ਕਰਤੀ, ਪਟਾਕੇ ਚਲਾਣੇ ਸ਼ੁਰੂ ਕਰਤੇ। ਇੱਕ ਅਮਰੀਕਨ ਫਲੈਗ ਵਰਗਾ ਜਿਹੜਾ ਕੇਕ ਬਣਾਇਆ ਸੀ, ਉਹ ਸਾਰਿਆਂ ਨੇ ਕੱਟ ਕੇ ਖਾਧਾ। ਹਾਲਾਂਕਿ ਜਦੋਂ ਤੁਸੀਂ ਅਮਰੀਕਾ ਆਉਂਦੇ ਆ, ਇੱਥੇ ਦੀ ਕੀ ਰਿਐਲਿਟੀ ਆ ਉਹ ਤੁਹਾਨੂੰ ਆਉਣ ਤੋਂ ਬਾਅਦ ਪਤਾ ਲੱਗਣਾ। ਪਰ ਬਹੁਤ ਅਨਫੋਰਚੂਨੇਟ ਪਾਰਟ ਇਹ ਆ ਵੀ ਅਸੀਂ ਫੁਕਰਾਪੰਥੀ ਦੇ ਵਿੱਚ ਖਾਸ ਕਰਕੇ ਜਿਹੜੇ ਆਪਣੇ ਬੰਦੇ ਹੈਗੇ ਆ, ਇਦਾਂ ਦੀਆਂ ਫੋਟੋਆਂ ਭੇਜਦੇ ਆ। ਜੋ ਉੱਥੇ ਬੰਦੇ ਰਹਿੰਦੇ ਉਹ ਸੋਚਦੇ ਵੀ ਖਰੇ ਇਹ ਤਾਂ ਕੋਈ ਕੰਮ ਤੇ ਨਹੀਂ ਜਾਂਦੇ, ਸਿਰਫ ਡਾਲਰਾਂ ਨਾਲ ਜੋ ਆ ਉਹ ਦਰਖਤਾਂ ਤੋਂ ਤੋੜਦੇ ਆ, ਕੋਈ ਕੰਮ ਨਹੀਂ ਕਰਦੇ। ਹਾਲਾਂਕਿ ਰਿਐਲਿਟੀ ਇਹ ਆ ਵੀ 18-18 20-20 ਘੰਟੇ ਕੰਮ ਕਰਦੇ ਆ, ਬਹੁਤ ਕਿੰਨੇ ਇਕੱਠੇ ਹੋ ਕੇ ਰਹਿੰਦੇ ਆ, ਠੰਡੀਆਂ ਰੋਟੀ ਖਾਂਦੇ ਆ। ਬਹੁਤ ਟਫ ਆ ਸੈੱਟ ਹੋਣਾ। ਆਪਾਂ ਇਹਦਾ ਮਤਲਬ ਇਹ ਨਹੀਂ ਵੀ ਮੈਂ ਕਿਸੇ ਨੂੰ ਕਹਿ ਰਿਹਾ ਵੀ ਨਹੀਂ ਜੀ ਇਹ ਗਲਤ ਹੈਗਾ ਆ। ਇਹ ਵੀ ਬਹੁਤ ਸਾਰੇ ਲੋਕ ਸੋਚਦੇ ਵੀ ਦੇਖੋ ਜੀ ਇਲੀਗਲੀ ਇੰਨੇ ਆਉਂਦੇ ਆ, ਰੋਂਗ ਆ। ਪਰ ਇਹ ਅਮਰੀਕਾ ਦਾ ਹੀ ਲਾ ਹੈਗਾ ਆ ਵੀ ਜੇ ਕਿਸੇ ਬੰਦੇ ਨੂੰ ਆਪਣੇ ਮੁਲਕ ਦੇ ਵਿੱਚ ਜਾਣ ਦਾ ਖਤਰਾ ਆ, ਤੁਹਾਡੇ ਸਾਹਮਣੇ ਐਗਜ਼ਾਮਪਲ ਸ਼ੁਰੂਆਤ 'ਚ ਮੈਂ ਕੀਤੀ ਸੀ, ਤੇ ਉਹ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਮੰਗ ਸਕਦਾ ਆ। ਜੇ 4 ਮਿਲੀਅਨ ਮੈਕਸੀਕਨ ਮੂਲ ਦੇ ਲੋਕ ਮੰਗ ਸਕਦੇ, ਤਾਂ ਹੋਰ ਵੀ ਕੋਈ ਜਿਹੜਾ ਕਮਿਊਨਿਟੀ ਦਾ ਬੰਦਾ ਆ ਉਹ ਇੱਥੇ ਪੋਲੀਟੀਕਲ ਅਸਾਈਲਮ ਮੰਗ ਸਕਦਾ ਹੈਗਾ। ਬਹੁਤ ਸਾਰੇ ਆਪਣੇ ਭੈਣ ਭਰਾ ਇਹ ਕਹਿੰਦੇ ਰਹਿੰਦੇ ਆ ਅਮਰੀਕਾ ਦੇ ਵਿੱਚ, ਅਮਰੀਕਾ ਦਾ ਹੀ ਸਾਰਾ ਕੁਝ ਖਾ ਕੇ ਜੀ ਦੇਖੋ ਅਮਰੀਕਾ ਤਾਂ ਬੜਾ ਡਾਊਨ ਜਾ ਰਿਹਾ ਹੈ, ਚਾਈਨਾ ਨੇ ਸੁਪਰ ਪਾਵਰ ਬਣ ਜਾਣਾ, ਇੰਡੀਆ ਨੇ ਸੁਪਰ ਪਾਵਰ ਬਣ ਜਾਣਾ। ਹੁਣ ਆ ਵਿਸ਼ਵ ਗੁਰੂ ਦੀ ਸਟੇਟ ਦੇ ਹੀ ਬੰਦੇ ਆ, ਸਭ ਤੋਂ ਵੱਧ ਪੰਜਾਬ ਦੇ, ਫਿਰ ਹਰਿਆਣਾ ਦੇ, ਤੇ ਫਿਰ ਵਿਸ਼ਵ ਗੁਰੂ ਜੋ ਹੈਗਾ ਆਪਣਾ ਉਹਦੀ ਸਟੇਟ ਦੇ ਬੰਦੇ ਇੱਥੇ ਆਉਂਦੇ ਹੈਗੇ ਆ। ਸੋ ਚਾਈਨਾ ਤੋਂ 3.5 ਲੱਖ ਬੰਦਾ ਆਇਆ, ਤੇ ਉਹ ਬੰਦੇ ਪਤਾ ਕਿਹੜੇ ਆ? ਜਿਹੜੇ ਮਿਡਲ ਕਲਾਸ ਨੂੰ ਬਿਲੋਂਗ ਕਰਦੇ। ਉਹਨਾਂ ਦੇ ਵਿੱਚ ਮੋਸਟਲੀ ਕਹਿੰਦੇ ਡਾਕਟਰਸ, ਟੀਚਰਸ, ਇੰਜੀਨੀਅਰਸ ਆ। ਉਹ ਕਹਿੰਦੇ ਵੀ ਉੱਥੇ ਜੌਬਸ ਨਹੀਂ ਚੱਜਦੀਆਂ ਹੈਗੀਆਂ। ਇਸ ਟਾਈਮ ਚਾਈਨਾ ਦੀ ਇਕੋਨਮੀ ਦਾ ਬਹੁਤ ਬੁਰਾ ਹਾਲ ਹੈਗਾ। ਹਾਲਾਂਕਿ ਉਹ ਦੂਜੀ ਗੱਲ ਆ ਵੀ ਉਹ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਮੰਗਦੇ ਆ ਵੀ ਜੀ ਅਸੀਂ ਬੁੱਧਿਸਟ ਆ, ਜਾਂ ਅਸੀਂ ਕ੍ਰਿਸਚੀਅਨ ਆ, ਜਾਂ ਸਾਡੇ ਨਾਲ ਉੱਥੇ ਧੱਕਾ ਕੀਤਾ ਜਾਂਦਾ ਹੈਗਾ। ਸੋ ਇਸੇ ਤਰ੍ਹਾਂ ਜੋ ਲੋਕ ਆ ਕਹਿੰਦੇ ਵੀ ਉਹ ਦੁਬਈ ਤੋਂ ਇਸਤਾਨਬੁਲ ਜਾਂਦੇ ਆ, ਉਹ ਤੋਂ ਬਾਅਦ ਫਿਰ ਨਿਕਾਰਾਗੁਆ ਜਾਂਦੇ ਆ, ਨਿਕਾਰਾਗੁਆ ਤੋਂ ਫਿਰ ਅੱਗੇ ਆਉਂਦੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਫਰਾਂਸ ਤੋਂ ਇੱਕ ਫਲਾਈਟ ਜੋ ਵਾਪਸ ਵੀ ਕੀਤੀ ਗਈ ਸੀ 303, ਉਹਦੇ ਵਿੱਚ ਭਾਰਤੀ ਮੂਲ ਦੇ ਸੀ, 90 ਕੇ 92 ਪੰਜਾਬੀ ਸੀ, 80 ਦੇ ਕਰੀਬ ਗੁਜਰਾਤ ਸਟੇਟ ਦੇ ਸੀਗੇ। ਸੋ ਇੱਕ ਜਿਹੜਾ ਏਜੰਟ ਆ ਉਹ ਕਹਿੰਦਾ ਅਸੀਂ ਵੱਖ-ਵੱਖ ਰਾਊਟ ਵਰਤਦੇ ਰਹਿੰਦੇ ਆ, ਕਦੇ ਸਰਬੀਆ, ਹੰਗਰੀ, ਆਸਟਰੀਆ, ਜਿਹੜਾ ਜਿੱਥੋਂ ਵੀ ਜਲਦੀ ਤੋਂ ਜਲਦੀ ਜਾ ਸਕਦਾ ਹੈਗਾ। ਇਹਨਾਂ ਦਿਨਾਂ ਦੇ ਵਿੱਚ ਕਹਿੰਦਾ ਵੀ ਉਹ ਜਿਹੜਾ ਪੱਤਰਕਾਰ ਆ ਵਾਸ਼ਿੰਗਟਨ ਪੋਸਟ ਦਾ, ਉਹ ਗੱਲਬਾਤ ਕਰਦਾ ਆ, ਉਹ ਇੱਕ ਜੋ ਬੰਦੇ ਨੂੰ ਭੇਜਦਾ ਆ ਏਜੰਟ ਨੂੰ, ਉਹ ਕਹਿੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਹੈਗੀ ਲੋਕਾਂ ਦੀ ਜਾਣ ਦੀ। ਕਾਰਨ ਕੀ ਆ ਵੀ ਜੋ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਆ, ਉਹਨਾਂ ਦਾ ਨੈਚੁਰਲੀ ਇਮੀਗ੍ਰੇਸ਼ਨ, ਇਲੀਗਲ ਇਮੀਗ੍ਰੇਸ਼ਨ ਦੇ ਉਲਟੋ ਬਹੁਤ ਬੋਲਦੇ ਹੈਗੇ ਆ, ਤੇ ਕ੍ਰੈਕਡਾਊਨ ਕਰਨ ਨੂੰ ਵੀ ਕਹਿੰਦੇ ਆ। ਤੇ ਪਿਛਲੇ ਦਿਨਾਂ 'ਚ ਆਪਾਂ ਖਬਰਾਂ ਵੀ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਦੋਨੋਂ ਹੀ ਪ੍ਰੈਜ਼ੀਡੈਂਟ ਬਾਈਡਨ ਤੇ ਪ੍ਰੈਜ਼ੀਡੈਂਟ ਟਰੰਪ ਬਾਰਡਰ ਤੇ ਜਾ ਕੇ ਆਏ ਆ। ਤੇ ਲੋਕ ਹੁਣ ਉਹ ਕਹਿੰਦਾ ਇਹ ਸੋਚਦੇ ਆ ਵੀ ਛੇਤੀ ਤੋਂ ਛੇਤੀ ਪਹੁੰਚ ਜਾਈਏ। ਜੇ ਕਿਤੇ ਪ੍ਰੈਜ਼ੀਡੈਂਟ ਟਰੰਪ ਜਿੱਤ ਕੇ ਆ ਗਏ ਤੇ ਫਿਰ ਇਹ ਬਹੁਤ ਔਖਾ ਹੋਊਗਾ, ਫਿਰ ਇੱਥੇ ਨਹੀਂ ਆ ਸਕਾਂਗੇ। ਇੱਕ ਹੋਰ ਏਜੰਟ ਕਹਿੰਦਾ ਆ ਵੀ ਮੈਂ 2 ਦਹਾਕੇ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਜੋ ਬੰਦਿਆਂ ਨੂੰ ਬਾਹਰ ਭੇਜਦਾ, ਬ੍ਰਿਟੇਨ ਨੂੰ ਭੇਜਦੇ ਸੀ, ਉਹ ਤੋਂ ਬਾਅਦ ਇੰਗਲੈਂਡ, ਬ੍ਰਿਟਿਸ਼ ਕਾਲਜਸ ਦੇ ਵਿੱਚ, ਬ੍ਰਿਟੇਨ ਦੇ ਵਿੱਚ, ਤੇ ਉਹ ਤੋਂ ਬਾਅਦ ਕਹਿੰਦਾ ਬਹੁਤ ਸਾਰੇ ਫੇਕ ਓਵਰਸੀਜ਼ ਮੈਰਿਜਸ ਕੀਤੀਆਂ ਬੰਦੇ ਭੇਜਣ ਦੇ ਲਈ। ਤੇ ਹੁਣ ਕਹਿੰਦਾ ਵੀ ਅਮਰੀਕਾ ਨੂੰ ਇਲੀਗਲੀ ਜਿਹੜੇ ਆ ਰਾਊਟ ਦੇ ਥਰੂ ਭੇਜ ਰਹੇ ਆ। ਹੁਣ ਅਲਟੀਮੇਟਲੀ ਕਹਿੰਦਾ ਵੀ ਮੇਰਾ ਇਹੀ ਆ ਵੀ ਮੈਂ ਵੀ ਉੱਥੇ ਅਮਰੀਕਾ ਦੇ ਵਿੱਚ ਚਲਾ ਜਾਵਾਂ। $55,000 ਤੱਕ ਉਹ ਕਹਿੰਦਾ ਵੀ ਮੈਂ ਡੋਂਕੀ ਰਾਊਟ ਦੇ ਪੈਸੇ ਚਾਰਜ ਕਰਦਾ ਆ। ਜੋ ਲੋਕ ਟਰਕੀ ਨੂੰ ਜਾਂਦੇ, ਫਿਰ ਸਾਈਪਰਸ, ਫਿਰ ਸਾਊਥ ਅਮਰੀਕਾ ਦੇ ਵਿੱਚ ਇੱਦਾਂ ਲੋਕਾਂ ਨੂੰ ਬਾਹਰ ਭੇਜਿਆ ਜਾਂਦਾ ਹੈਗਾ ਆ। ਤੇ ਉਹ ਘਰ ਦੇ ਵਿੱਚ ਉਹਦੇ ਜਦੋਂ ਬੈਠਾ ਸੀ, ਕਹਿੰਦੇ ਹੋਰ ਬੰਦੇ ਵੀ ਆਏ ਜਿਨ੍ਹਾਂ ਦੇ ਕਿਸੇ ਨੇ ਜਾਣਾ ਸੀ, ਉਹ ਜਾ ਨਹੀਂ ਸਕਿਆ। ਉਹ ਕਹਿੰਦੇ ਵੀ ਸਾਡੇ ਬੰਦੇ ਨੂੰ ਹੋਰ ਭੇਜ, ਜਾਂ ਸਾਡੇ ਜਿਹੜੇ ਆ ਪੈਸੇ ਵਾਪਸ ਕਰ। ਉਹ ਕਹਿੰਦਾ ਕਈ ਵਾਰ ਜਿਹੜੇ ਮਾਈਗ੍ਰੈਂਟ ਆ ਉਹ ਮਰ ਵੀ ਜਾਂਦੇ ਹੈਗੇ ਰਸਤੇ ਦੇ ਵਿੱਚ, ਉਹਨਾਂ ਨੂੰ ਡਿਪੋਰਟ ਵੀ ਕਰ ਦਿੱਤਾ ਜਾਂਦਾ ਹੋਰ ਮੁਲਕਾਂ ਦੇ ਵਿੱਚੋਂ। ਤੇ ਕਹਿੰਦਾ ਵੀ ਮੈਂ ਹੁਣ ਇਹ ਬਿਜ਼ਨਸ ਨੂੰ ਕੁਇਟ ਕਰਨਾ ਚਾਹੁੰਦਾ ਹੈਗਾ ਆ, ਤੇ ਆਪਣਾ ਜਿਹੜੀ ਨਵੀਂ ਲਾਈਫ ਸ਼ੁਰੂ ਕਰਨਾ ਚਾਹੁੰਦਾ ਹੈਗਾ। ਇਸੇ ਤਰ੍ਹਾਂ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਜਸਨਪ੍ਰੀਤ ਸਿੰਘ 18 ਸਾਲਾਂ ਦਾ, ਜੋ ਹਰਿਆਣਾ ਤੋਂ ਆ, ਉਸਨੇ 12ਵੇਂ ਗ੍ਰੇਡ ਦੇ ਐਗਜ਼ਾਮ ਵੀ ਨਹੀਂ ਦਿੱਤੇ, ਲਾਸਟ ਈਅਰ ਸੀਗਾ। ਉਹ ਕਹਿੰਦਾ ਵੀ ਮੈਂ 3 ਵਾਰੀ ਟਰਾਈ ਕਰ ਚੁੱਕਾ ਆ ਵੱਖ-ਵੱਖ ਰਾਊਟਸ ਦੇ ਥਰੂ ਅਮਰੀਕਾ ਨੂੰ ਪਹੁੰਚਣ ਲਈ, ਕਦੇ ਉਜ਼ਬਕਿਸਤਾਨ, ਥਾਈਲੈਂਡ, ਲਾਓਸ ਦੇ ਥਰੂ, ਦੁਬਈ ਏਅਰਪੋਰਟ ਤੇ ਫੜ ਹੋ ਗਿਆ,
ਵਿਦ ਫੇਕ ਵੀਜ਼ਾ ਇਨ ਸਰਬੀਆ, 1 ਮਹੀਨੇ ਦੀ ਜੇਲ੍ਹ ਆ ਤੇ ਹੁਣ ਮੁੜ ਕੇ ਫਿਰ ਹਰਿਆਣੇ ਚਲ ਗਿਆ। ਪਰ ਉਹਦਾ ਜਿਹੜਾ ਫਾਦਰ ਆ ਸੁਰਿੰਦਰ ਸਿੰਘ ਕਹਿੰਦਾ ਵੀ ਨਹੀਂ, ਮੈਂ ਆਪਣੀ ਜ਼ਮੀਨ ਵੀ ਵੇਚੀ, ਆਪਣਾ ਜਿਹੜਾ ਸੋਨੇ ਜਿੰਨਾ ਵੀ ਸੋਨਾ ਸੀ ਉਹ ਵੀ ਵੇਚ ਦਿੱਤਾ। ਤੇ ਪਰ ਬਲੇਮ ਉਸਨੇ ਗਵਰਨਮੈਂਟ ਤੇ ਲਾਇਆ ਵੀ ਗਵਰਨਮੈਂਟ ਜੋ ਆ ਉਹ ਕੁਛ ਨਹੀਂ ਕਰਦੀ, ਜੌਬਸ ਅਵੇਲੇਬਲ ਨਹੀਂ, ਸੋ ਕੋਈ ਓਪਰਚੁਨਿਟੀ ਨਹੀਂ, ਇਸ ਕਰਕੇ ਸਾਰੇ ਜੋ ਆ ਉਹ ਬਾਹਰ ਨੂੰ ਹੀ ਜਾਣਾ ਚਾਹੁੰਦੇ ਹੈਗੇ ਆ। ਤੇ ਇਹ ਸੁਰਿੰਦਰ ਸਿੰਘ ਕਹਿੰਦਾ ਵੀ ਮੈਂ ਆਪਣੇ ਮੁੰਡੇ ਨੂੰ ਨੋ ਮੈਟਰ ਵਟ ਬਾਹਰ ਹੀ ਭੇਜਣਾ ਹੈਗਾ ਆ। ਪਿਛਲੇ ਕੁਝ ਮਹੀਨੇ ਪਹਿਲਾਂ ਇੱਕ 25 ਸਾਲਾਂ ਦੀ ਬੀਬੀ ਵੀ ਜੋ ਗੁਜਰਾਤ ਸਟੇਟ ਤੋਂ ਸੀ, ਉਹਦੇ ਘਰ ਵਾਲਿਆਂ ਨੇ ਉਹਦੀ ਅਰੇਂਜ ਮੈਰਿਜ ਜਿਹੜੀ ਕੀਤੀ ਕਿਸੇ ਸਟ੍ਰੇਂਜਰ ਦੇ ਨਾਲ, ਤੇ ਡੌਂਕੀ ਰਾਊਟ ਦੇ ਥਰੂ ਉਹ ਭੇਜੀ। ਕਹਿੰਦੀ ਪਈ ਉਹ ਜਦੋਂ ਪਹੁੰਚੀ ਜੰਗਲਾਂ ਦੇ ਥਰੂ ਕੈਨੇਡਾ ਦੇ ਥਰੂ ਬਹੁਤ ਲੰਮੇ ਸਮੇਂ ਬਾਅਦ, ਤਾਂ ਦੇਖਿਆ ਵੀ ਉਹਦਾ ਜਿਹੜਾ ਜਿਹਦੇ ਨਾਲ ਵਿਆਹ ਹੋਣਾ ਸੀ ਉਹਦਾ ਤਾਂ ਆਲਰੇਡੀ ਕਿਸੇ ਹੋਰ ਨਾਲ ਅਫੇਅਰ ਚੱਲਦਾ ਸੀ। ਤੇ ਬਹੁਤ ਜਿਹੜੀ ਔਖੀ ਲਾਈਫ ਉਹਦੀ ਇੱਥੇ ਆ ਕੇ ਹੋਈ ਜਦੋਂ ਉਹ ਸ਼ਿਕਾਗੋ ਟ੍ਰੇਨ ਦੇ ਰਾਹੀਂ ਪਹੁੰਚੀ, ਤੇ ਜੋ ਉਹਦਾ ਫਿਆਂਸੀ ਸੀ ਉਹ ਅਫੇਅਰ ਉਹਦਾ ਕਿਸੇ ਨਾਲ ਚੱਲਦਾ ਸੀ, ਤੇ ਸਾਡਾ ਕੋਈ ਪੈਚਅਪ ਨਹੀਂ ਹੋ ਸਕਿਆ, ਤੇ ਅਲਟੀਮੇਟਲੀ ਜਿਹੜਾ ਆ ਉਹ ਸੈਪਰੇਟ ਹੋਏ, ਤੇ ਉਹਨੂੰ ਜਿਹੜਾ ਆ ਇੱਥੇ ਸਰਵਾਈਵ ਕਰਨਾ ਬਹੁਤ ਔਖਾ ਹੈਗਾ ਆ। ਕਹਿੰਦੇ ਵੀ ਜਦੋਂ US ਵੀਜ਼ਾਸ ਇੰਨੇ ਅਵੇਲੇਬਲ ਨਹੀਂ ਹੈਗੇ, ਇੱਕ ਪੰਜਾਬੀ ਏਜੰਟ ਕਹਿੰਦਾ ਜਿਹੜੇ ਲੀਗਲੀ ਆਉਣਾ ਚਾਹੁੰਦੇ ਹੈਗੇ ਆ, ਸੋ ਚੱਕਰ ਡਿਮਾਂਡ ਐਂਡ ਸਪਲਾਈ ਚੇਨ ਵਾਲਾ ਹੀ ਹੈਗਾ ਆ। ਕਹਿੰਦੇ ਵੀ ਲੋਕ ਇਹੀ ਕਹਿ ਰਹੇ ਵੀ ਨੋ ਮੈਟਰ ਵਟ ਸਾਡੇ ਜਿਹੜੇ ਨਿਆਣੇ ਆ ਉਹ ਬਾਹਰ ਪਹੁੰਚਣੇ ਚਾਹੀਦੇ ਹੈਗੇ ਆ। ਸੋ ਇਹ ਅੱਜ ਇੱਕ ਬਹੁਤ ਵੱਡੀ ਵਿਸ਼ੇਸ਼ ਰਿਪੋਰਟ ਵਾਸ਼ਿੰਗਟਨ ਟਾਈਮਸ ਨੇ ਜਿਹੜੀ ਆ ਵਾਸ਼ਿੰਗਟਨ ਪੋਸਟ ਨੇ ਛਾਪੀ ਹੈਗੀ ਆ, ਵੀ ਕਿਸ ਤਰ੍ਹਾਂ ਹੁਣ ਜੋ ਅਨਡਾਕੂਮੈਂਟਡ ਜਾਂ ਇਲੀਗਲੀ ਬਾਰਡਰ ਨੂੰ ਕ੍ਰਾਸ ਕਰ ਰਹੇ ਹੈਗੇ ਲੋਕ ਅਮਰੀਕਾ ਦੇ ਵਿੱਚ, ਉਹ ਭਾਰਤ ਵਾਲੇ ਖਾਸ ਕਰਕੇ ਪੰਜਾਬੀ ਆ ਉਹ ਤੀਜੇ ਨੰਬਰ ਦੇ ਉੱਤੇ ਪਹੁੰਚ ਗਏ ਹੈਗੇ ਆ। ਇਹ ਜਿਹੜੇ ਫਿਗਰਸ ਉਹ ਨਹੀਂ ਦਿੱਤੇ 2021 ਦੇ ਦਿੱਤੇ ਆ, 2022 ਤੇ 2023 ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਪਹੁੰਚੇ ਆ। ਨਾਲ ਦੀ ਨਾਲ ਮੈਂ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਆ, ਜੋ ਹਿਊਮਨ ਰਾਈਟਸ ਵਾਚ ਵਾਲੇ ਆ ਉਹਨਾਂ ਨੇ ਵਾਰਨਿੰਗ ਜਾਰੀ ਕੀਤੀ ਹੈਗੀ ਆ ਭਾਰਤ ਦੀ ਸਰਕਾਰ ਨੂੰ, ਭਈ ਤੁਸੀਂ ਕਿਸਾਨਾਂ ਦੇ ਨਾਲ ਸ਼ਰੇਆਮ ਧੱਕਾ ਕਰ ਰਹੇ ਹੈਗੇ ਆ। ਉਹ UN ਦੇ ਜੋ ਵੀ UN ਦੇ ਪ੍ਰਿੰਸੀਪਲਸ ਹੈਗੇ ਆ, ਬੇਸਿਕ ਪ੍ਰਿੰਸੀਪਲਸ ਹੈਗੇ ਆ ਯੂਜ਼ ਆਫ ਫੋਰਸ, ਉਹਦੇ ਟੋਟਲੀ ਅਗੇਂਸਟ ਹੈਗੇ ਆ। ਪ੍ਰੋਟੈਸਟਰਸ ਦਾ ਹਰ ਇੱਕ ਦਾ ਰਾਈਟ ਹੈਗਾ, ਐਜ਼ ਲੌਂਗ ਐਜ਼ ਉਹ ਪੀਸਫੁਲੀ ਪ੍ਰੋਟੈਸਟ ਕਰ ਰਹੇ ਆ। ਤੁਸੀਂ ਉਹਨਾਂ ਤੇ ਗੋਲੀਆਂ ਨਹੀਂ ਚਲਾ ਸਕਦੇ, ਉਹਨਾਂ ਤੇ ਕੈਮੀਕਲ ਨਹੀਂ ਸਿੱਟ ਸਕਦੇ ਹੈਗੇ। ਆਪਾਂ ਦੇਖਦੇ ਹਾਂ ਵੀ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ ਕਿਸਾਨਾਂ ਦੇ, ਚਾਹੇ ਯੂਰਪ ਦੇ ਲਗਭਗ ਹਰ ਮੁਲਕ, ਚਾਹੇ ਉਹ ਨੀਦਰਲੈਂਡ ਆ, ਬੈਲਜੀਅਮ ਆ, ਫਰਾਂਸ ਆ, ਜਰਮਨੀ ਆ, ਪਰ ਆਪਾਂ ਕੋਈ ਵੀ ਉੱਥੇ ਇਦਾਂ ਦੀ ਇੰਸੀਡੈਂਟ ਨਹੀਂ ਦੇਖੀ ਜਿਹਦੇ ਦੌਰਾਨ ਉੱਥੇ ਦੀ ਸਰਕਾਰ ਨੇ ਆਪਣੇ ਹੀ ਮੁਲਕ ਦੇ ਵਸਿੰਦਿਆਂ ਦੇ ਉੱਤੇ ਗੋਲੀਆਂ ਚਲਾਈਆਂ ਹੋਣ। ਸੋ ਇੱਕ ਪਾਸੇ ਇਹ ਆ, ਦੂਸਰੇ ਪਾਸੇ ਧੜਾ ਧੜ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਛੱਡ ਕੇ ਬਾਹਰਲੇ ਮੁਲਕਾਂ ਨੂੰ ਆ ਰਹੇ ਆ। ਉਹਦੇ ਸੰਬੰਧ ਦੇ ਵਿੱਚ ਅੱਜ ਵਾਸ਼ਿੰਗਟਨ ਪੋਸਟ ਦੀ ਇਹ ਸਾਰੀ ਰਿਪੋਰਟ ਜੋ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਆਸ ਹੈ ਤੁਸੀਂ ਇਸ ਨੂੰ ਪਸੰਦ ਕਰੋਗੇ। ਇੱਥੇ ਹੀ ਮੈਂ ਸਾਰੇ ਸਰੋਤਿਆਂ ਤੋਂ ਇਜਾਜ਼ਤ ਲੈਣਾ ਹੈ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ